ਬੱਚੇ ਨੂੰ ਕਿਹੜੀ ਜਗ੍ਹਾ ਦੇ ਉੱਪਰ ਭੇਜਿਆ ਸੀ? ਤੁਰਕੀ ਗਿਆ ਸੀ। ਤੁਰਕੀੋਂ ਅੱਗੇ ਜਾਣ ਦੀ ਪਤਾ ਨਹੀਂ ਕੋਸ਼ਿਸ਼ ਕੀਤੀ ਜਾਂ ਕੀ ਕੀਤਾ, ਰੱਬ ਹੀ ਜਾਣੇ। ਸਾਨੂੰ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਿਆ। ਕਿਆ ਕਿਹੜੇ ਸੰਨ ਦੇ ਵਿੱਚ 2011 2017 ਵਿੱਚ 10ਵੇਂ ਮਹੀਨੇ ਗਿਆ ਸੀ 4 ਤਰੀਕ। ਏਜੰਟ ਦੇ ਨਾਲ ਗੱਲਬਾਤ ਹੋਈ, ਤੁਸੀਂ ਜ਼ੋਰ ਪਾਇਆ ਕਿਉਂਕਿ ਜਿਹੜੇ ਏਜੰਟ ਹੁੰਦੇ ਉਹਨਾਂ ਦੇ ਕੰਟੈਕਟ ਹੁੰਦੇ ਉਹਨਾਂ ਦੇਸ਼ਾਂ ਦੇ ਵਿੱਚ। ਕਹਿੰਦਾ ਮੈਨੂੰ ਜਿੱਥੇ ਮਰਜ਼ੀ ਬਿਠਾ ਲਓ, ਮੈਨੂੰ ਨਹੀਂ ਪਤਾ ਉੱਥੋਂ ਮੁੰਡੇ ਕਿੱਥੇ ਗਏ ਆ ਕਿੱਥੇ ਨਹੀਂ। ਅਪੀਲ ਕਿਹਨੂੰ ਕਰਦੇ ਹੋ? ਸਰਕਾਰ ਨੂੰ ਕਰਦੇ ਹੋ? ਅਸੀਂ ਸਰਕਾਰ ਕੋਲੋਂ ਤੇ ਪ੍ਰੈਸ ਰਿਪੋਰਟਰਾਂ ਕੋਲ ਆਪਣੀ ਮਦਦ ਮੰਗਦੇ ਆ। ਸਾਨੂੰ ਕੁਝ ਸਾਡੇ ਬੱਚੇ ਦਾ ਪਤਾ ਕਰਕੇ ਦਿਓ। ਵੀ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ? ਕੋਈ ਨਹੀਂ ਜੀ, ਅਸੀਂ ਦੋਨੇ ਜੀ ਆ। ਕੁੜੀ ਸਾਡੀ ਬੇਟੀ ਵਿਆਹੀ ਹੋਈ ਹੈ। ਇਕਲੌਤਾ ਸੀ ਪੁੱਤਰ? ਇਕਲੌਤਾ ਹੀ। ਬੱਚੇ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ ਕਿ ਕਈ ਵਾਰ ਹੁੰਦਾ ਕਿ ਬੱਚੇ ਜ਼ਿਆਦਾ ਕਾਹਲੇ ਪੈ ਜਾਂਦੇ? ਬਹੁਤ ਅੱਛਾ ਬੱਚਾ ਸੀ, ਜਿੱਥੇ ਕਹਿੰਦੀ ਸੀ ਉੱਥੇ ਖੜਦਾ ਸੀ। ਅਪੀਲ ਮੇਰੀ ਸਰਕਾਰ ਨੂੰ ਇਹ ਹੀ ਹੈ ਕਿ ਮੈਨੂੰ ਮੇਰਾ ਬੱਚਾ ਲੱਭ ਕੇ ਦਿਓ ਕਿਸੇ ਵੀ ਤਰੀਕੇ। ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੀ ਨੌਜਵਾਨੀ ਦੇ ਮਨਾਂ ਦੇ ਵਿੱਚ ਪੰਜਾਬ ਦੀ ਧਰਤੀ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਦੇ ਵਿੱਚ ਜਾਣ ਦਾ ਵਸੇਬਾ ਬਣਿਆ ਹੋਇਆ ਹੈ। ਉਹਦੇ ਕੁਝ ਕਾਰਨ ਨੇ ਕਿ ਪਰਿਵਾਰ ਦਾ ਸੌਖਾ ਗੁਜ਼ਰਾਨ ਹੋ ਸਕੇ ਔਰ ਜਿਹੜੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਨੇ ਉਹਨਾਂ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਿਸ ਤਰ੍ਹਾਂ ਕੀਤਾ ਜਾ ਸਕੇ। ਤਾਂ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਨਿਜ਼ਾਮ ਹੈ ਜਾਂ ਜਿਹੜਾ ਭਾਰਤ ਦਾ ਸਮੁੱਚਾ ਨਿਜ਼ਾਮ ਹੈ ਉਹਦੇ ਤੋਂ ਤੰਗ ਹੋ ਕੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ। ਪਰ ਵਿਦੇਸ਼ਾਂ ਦੇ ਵਿੱਚ ਜਾਣ ਵਾਸਤੇ ਕਿਤੇ ਨਾ ਕਿਤੇ ਜਦੋਂ ਉੱਥੇ ਜਾ ਕੇ ਕੰਮਕਾਰ ਕਰਨਾ ਚਾਹੁੰਦੇ ਨੇ ਤਾਂ ਕਿਤੇ ਨਾ ਕਿਤੇ ਰਸਤੇ ਦੇ ਵਿੱਚ ਜਾ ਕੇ ਤਮਾਮ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਨੇ। ਕੁਝ ਅਜਿਹੇ ਨੌਜਵਾਨ ਨੇ ਜਿਹੜੇ ਜਾਣ ਦੇ ਵਿੱਚ ਸਫਲ ਹੁੰਦੇ ਨੇ ਔਰ ਆਪਣੇ ਪਰਿਵਾਰ ਦਾ ਸੌਖਾ ਗੁਜ਼ਰਾਨ ਚਲਾ ਸਕਦੇ ਨੇ। ਪਰ ਕਿਤੇ ਨਾ ਕਿਤੇ ਕੁਝ ਅਜਿਹੇ ਨੌਜਵਾਨ ਨੇ ਜਿਹੜਾ ਪਰਿਵਾਰ ਦਾ ਇੱਕ ਬਹੁਤ ਵੱਡਾ ਸੁਪਨਾ ਲੈ ਕੇ ਆਪਣੀ ਸਰ ਜ਼ਮੀਨ ਨੂੰ ਛੱਡ ਕੇ ਜਾਂਦੇ ਨੇ, ਪਰ ਆਪਣੇ ਪਰਿਵਾਰ ਤੋਂ ਦੂਰੀ ਜਿੱਥੇ ਬਣਾ ਕੇ ਬੈਠਦੇ ਨੇ ਉੱਥੇ ਆਪਣੀ ਜ਼ਿੰਦਗੀ ਤੋਂ ਵੀ ਕਿਤੇ ਨਾ ਕਿਤੇ ਹੱਥ ਧੋ ਬੈਠਦੇ ਨੇ। ਜਾਂ ਪਰਿਵਾਰ ਨੂੰ ਪਤਾ ਨਹੀਂ ਲੱਗ ਸਕਦਾ ਕਿ ਉਹਨਾਂ ਦੇ ਵਿਛੜੇ ਹੋਏ ਜਿਹੜੇ ਪੁੱਤਰ ਨੇ ਜਾਂ ਉਹਨਾਂ ਦੀ ਜਿਹੜੀ ਸੰਤਾਨ ਹੈ ਉਹ ਕਿਹੜੀ ਜਗ੍ਹਾ ਦੇ ਉੱਪਰ ਹੈ। ਅਜਿਹਾ ਸਾਡੇ ਨਾਲ ਇੱਕ ਪਰਿਵਾਰ ਹੈ, ਲੁਧਿਆਣੇ ਦੇ ਨਾਲ ਸੰਬੰਧਿਤ ਹੈ। ਉਹਨਾਂ ਦਾ ਇਕਲੌਤਾ ਪੁੱਤਰ ਵਿਦੇਸ਼ ਦੇ ਵਿੱਚ ਗਿਆ ਏ, ਡਰਬੀ ਦੇ ਵਿੱਚ ਗਿਆ ਏ ਔਰ ਕਿਤੇ ਨਾ ਕਿਤੇ ਜਿਹੜਾ ਪਰਿਵਾਰ ਦੇ ਨਾਲ 4.5 ਸਾਲ ਦਾ ਸਮਾਂ ਹੋ ਚੁੱਕਾ ਏ, ਵਾਰਤਾਲਾਪ ਨਹੀਂ ਹੋਇਆ, ਗੱਲਬਾਤ ਨਹੀਂ ਹੋ ਸਕੀ। ਪੂਰੇ ਕਾਰਨ ਕੀ ਨੇ? ਕਿਸ ਵੀਜ਼ੇ ਦੇ ਆਧਾਰਿਤ ਮਾਪਿਆਂ ਨੇ ਆਪਣੇ ਬੱਚੇ ਨੂੰ ਪੰਜਾਬ ਤੋਂ ਵਿਦੇਸ਼ ਦੇ ਵੱਲੇ ਭੇਜਿਆ ਸੀ। ਸਾਡੇ ਨਾਲ ਪਰਿਵਾਰ ਹੈ। ਸਭ ਤੋਂ ਪਹਿਲਾਂ ਹੱਥ ਦੇ ਵਿੱਚ ਮੈਂ ਤਸਵੀਰ ਦਿਖਾ ਦਿੰਦਾ, ਇਹ ਉਸ ਨੌਜਵਾਨ ਦੀ ਤਸਵੀਰ ਹੈ ਔਰ ਇਹਦੇ ਨਾਲ ਜਿਹੜੇ ਨੌਜਵਾਨ ਬਾਹਰ ਵਿਦੇਸ਼ ਦੇ ਵਿੱਚ ਗਏ ਸੀ, ਜਿਨ੍ਹਾਂ ਨੌਜਵਾਨਾਂ ਦਾ ਅਜੇ ਤੱਕ ਪੂਰੇ ਪਰਿਵਾਰ ਨੂੰ ਜਾਂ ਜਿਹੜੇ ਦੂਜੇ ਹੋਰ ਇਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਸਕਿਆ। ਇਹ ਉਹ ਇੱਕ ਤਸਵੀਰ ਹੈ, ਇਹ ਇਕੱਲੇ ਨੌਜਵਾਨ ਦੀ ਤਸਵੀਰ ਹੈ। ਤਾਂ ਸਾਡੇ ਨਾਲ ਨੌਜਵਾਨ ਦੇ ਮਾਤਾ ਜੀ ਹੈ। ਮਾਤਾ ਜੀ, ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਰਾਜਵਿੰਦਰ ਕੌਰ ਹੈ। ਬੱਚੇ ਦਾ ਕੀ ਨਾਮ? ਗੁਰਵਿੰਦਰ ਸਿੰਘ ਹੈ ਜੀ। ਤੇ ਬੱਚੇ ਨੂੰ ਕਿਹੜੀ ਜਗ੍ਹਾ ਦੇ ਉੱਪਰ ਭੇਜਿਆ ਸੀ ਤੁਸੀਂ? ਬੱਚਾ ਇੱਥੋਂ ਤੁਰਕੀ ਗਿਆ ਸੀਗਾ। ਹਾਂਜੀ, ਤੁਰਕੀ ਗਿਆ ਸੀ। ਤੁਰਕੀੋਂ ਅੱਗੇ ਜਾਣ ਦੀ ਪਤਾ ਨਹੀਂ ਕੋਸ਼ਿਸ਼ ਕੀਤੀ ਜਾਂ ਕੀ ਕੀਤਾ, ਰੱਬ ਹੀ ਜਾਣੇ। ਸਾਨੂੰ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਿਆ ਉਹਦਾ। ਸਾਡੇ ਨਾਲ ਉਹਦੀ 2011 ਵਿੱਚ 19 ਤਰੀਕ ਨੂੰ ਸ਼ਾਮ ਨੂੰ 6:35 ਤੇ ਗੱਲ ਹੋਈ ਉਹਦੇ ਨਾਲ ਸਾਡੀ। ਉਸ ਤੋਂ ਬਾਅਦ ਸਾਨੂੰ ਉਹਦਾ ਕੋਈ ਪਤਾ ਨਹੀਂ ਗਾ। ਗਿਆ ਕਿਹੜੇ ਸੰਨ ਦੇ ਵਿੱਚ? 2017 ਵਿੱਚ। 2017 ਚ? ਹਾਂਜੀ, 2017 ਦੀ 11 ਨੂੰ ਹੀ ਗੱਲ ਹੋਈ। ਘਰੋਂ 10ਵੇਂ ਮਹੀਨੇ ਗਿਆ ਸੀ 4 ਤਰੀਕ ਨੂੰ। ਨਾਂ ਕੀ ਸੀਗਾ ਬੱਚੇ? ਗੁਰਵਿੰਦਰ ਸਿੰਘ ਸੀ। ਤੇ ਜਿਹੜੇ ਏਜੰਟ ਨੇ ਭੇਜਿਆ ਉਹਨਾਂ ਨੇ ਕਿਹੜੇ ਜਿਹੜਾ ਵੀਜ਼ਾ ਸੀ ਕਿਹੜੇ ਥਰੂ ਭੇਜਿਆ ਸੀਗਾ? ਵੈਸੇ ਹੀ ਉਹਨਾਂ ਨੇ ਲਵਾਇਆ ਸੀਗਾ ਟੂਰਿਸਟ ਵੀਜ਼ਾ ਸੀ ਜਾਂ? ਹਾਂਜੀ, ਟੂਰਿਸਟ ਸੀਗਾ, ਟੂਰਿਸਟ ਵੀਜ਼ਾ ਸੀਗਾ। ਹਾਂਜੀ। ਤੇ ਕਿਤੇ ਨਾ ਕਿਤੇ ਕੁਝ ਵੀਜ਼ੇ ਅਜਿਹੇ ਹੁੰਦੇ ਆ ਜਿਹਦੇ ਵਿੱਚ ਸਾਨੂੰ ਜੰਗਲਾਂ ਦੇ ਵਿੱਚ ਲੰਘ ਕੇ ਜਾਣਾ ਪੈਂਦਾ। ਇਹ 1 ਨੰਬਰ ਦਾ ਵੀਜ਼ਾ ਸੀ ਜਾਂ 2 ਨੰਬਰ ਦੇ ਵੀਜ਼ੇ ਰਾਹੀਂ ਭੇਜਿਆ? 1 ਨੰਬਰ ਦਾ ਵੀਜ਼ਾ ਸੀ ਇਹ ਤੁਰਕੀ ਦਾ। ਹਾਂਜੀ। ਕਿੰਨੇ ਪੈਸੇ ਲਏ ਸੀ ਏਜੰਟ ਨੇ? ਵੈਸੇ ਸਾਡੇ ਨਾਲ 10 ਲੱਖ ਰੁਪਈਆ ਕੀਤਾ ਸੀਗਾ ਤੇ ਅਸੀਂ 5 ਹੀ ਦਿੱਤਾ ਸੀ ਉਹਨੂੰ ਤੁਰਕੀ ਪਹੁੰਚਣ ਤੇ। ਉਹ ਵੀ ਸਾਨੂੰ ਉਹਨੇ ਵਾਪਸ ਕਰ ਦਿੱਤਾ। ਏਜੰਟ ਦੇ ਨਾਲ ਗੱਲਬਾਤ ਹੋਈ, ਤੁਸੀਂ ਜ਼ੋਰ ਪਾਇਆ ਕਿਉਂਕਿ ਜਿਹੜੇ ਏਜੰਟ ਹੁੰਦੇ ਉਹਨਾਂ ਦੇ ਕੰਟੈਕਟ ਹੁੰਦੇ ਉਹਨਾਂ ਦੇਸ਼ਾਂ ਦੇ ਵਿੱਚ। ਤਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਏਜੰਟ ਦੇ ਨਾਲ? ਏਜੰਟ ਨਾਲ ਗੱਲਬਾਤ ਕੀਤੀ ਹੈ। ਉਹਨੂੰ ਕੁਛ ਵੀ ਨਹੀਂ ਪਤਾ ਹੈਗਾ। ਉਹ ਕਹਿੰਦਾ ਮੈਨੂੰ ਜਿੱਥੇ ਮਰਜ਼ੀ ਬਿਠਾ ਲਓ, ਮੈਨੂੰ ਨਹੀਂ ਪਤਾ ਉੱਥੋਂ ਮੁੰਡੇ ਕਿੱਥੇ ਗਏ ਆ ਕਿੱਥੇ ਨਹੀਂ। ਨਹੀਂ, ਉਹਨਾਂ ਨੇ ਪਤਾ ਕੀਤਾ ਜਿਹੜੇ ਉਹਨਾਂ ਦੇ ਕੰਟੈਕਟ ਸੀਗੇ ਅੱਗੇ? ਪਤਾ ਨਹੀਂ, ਰੱਬ ਜਾਣਦਾ ਹੁਣ ਪਤਾ ਕਰਤਾ ਕਿ ਨਹੀਂ ਕੀਤਾ ਉਹਨਾਂ ਨੇ। ਸਾਨੂੰ ਤੇ ਉਹ ਇਹੀ ਗੱਲ ਕਹਿੰਦੇ, ਅਸੀਂ ਪੁੱਛਦੇ ਹਾਂ, ਸਾਨੂੰ ਫੋਨ ਵੀ ਕਰਦਾ ਹੈ। ਐਸੀ ਗੱਲ ਨਹੀਂ ਕਿ ਫੋਨ ਨਹੀਂ ਕਰਦਾ, ਹਾਲ ਚਾਲ ਵੀ ਪੁੱਛਦਾ ਹੈ। ਪਰ ਕਹਿੰਦਾ ਮੇਰਾ ਛੋਟਾ ਭਰਾ ਜਿੱਦਣ ਵਾਪਸ ਆ ਜਾਊਗਾ, ਕਿਤਿਓਂ ਵੀ ਆ ਜਾਵੇ, ਮੈਂ ਵੀ ਰੱਬ ਦੇ ਮੂਹਰੇ ਅਰਦਾਸਾਂ ਕਰਦਾ, ਤੁਸੀਂ ਵੀ ਕਰੋ, ਇਹੀ ਗੱਲ ਕਹਿੰਦਾ। ਹੋਰ ਸਾਨੂੰ ਕੁਛ ਨਹੀਂ ਕਹਿੰਦਾ।
ਅਪੀਲ ਕਿਹਨੂੰ ਕਰਦੇ ਹੋ? ਸਰਕਾਰ ਨੂੰ ਕਰਦੇ ਹੋ? ਅਪੀਲ ਸਰਕਾਰ ਨੂੰ ਕਰਨੀ ਹੈ। ਅਸੀਂ ਸਰਕਾਰ ਕੋਲੋਂ ਤੇ ਪ੍ਰੈਸ ਰਿਪੋਰਟਰਾਂ ਕੋਲ ਆਪਣੀ ਮਦਦ ਮੰਗਦੇ ਹਾਂ। ਸਾਨੂੰ ਕੁਝ ਸਾਡੇ ਬੱਚੇ ਦਾ ਪਤਾ ਕਰਕੇ ਦੱਸੋ। ਸੀਐਮ ਭਗਵੰਤ ਮਾਨ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੇ ਨੌਜਵਾਨਾਂ ਦੇ ਮਸਲੇ ਹੱਲ ਕਰਵਾਏ, ਜਿਹੜੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਫਸੇ ਹੋਏ ਸੀ। ਤਾਂ ਹੁਣ ਸੀਐਮ ਭਗਵੰਤ ਮਾਨ ਦੇ ਕਿਸੇ ਨੁਮਾਇੰਦੇ ਨੂੰ ਮਿਲੇ, ਉਹਨਾਂ ਨੂੰ ਅਪੀਲ ਕੀਤੀ ਹੈ? ਨਹੀਂ ਜੀ, ਅਸੀਂ ਅਜੇ ਨਹੀਂ ਉਹਨੂੰ ਭਗਵੰਤ ਮਾਨ ਨੂੰ ਮਿਲੇ। ਵੈਸੇ ਵੀ ਗਏ ਸੀ ਅਸੀਂ, ਕਰੋਨਾ ਤੋਂ ਪਹਿਲਾਂ ਗਏ ਸੀ। ਇੱਕ ਦਿਨ ਮੇਰਾ ਜਵਾਈ ਗਿਆ ਸੀ, ਮੈਂ ਨਹੀਂ ਸੀ ਗਈ। ਤਾਂ ਉਦੋਂ ਫਿਰ ਅਜੇ ਕੋਈ ਗੱਲ ਨਹੀਂ ਸੀ ਹੋਈ ਕੋਈ ਵੀ ਉਹਦੇ ਨਾਲ। ਫਿਰ ਵਿੱਚ ਕਰੋਨਾ ਮਹਾਮਾਰੀ ਆ ਗਈ, ਫਿਰ 2 ਸਾਲ ਸਾਡੇ ਇੱਦਾਂ ਹੀ ਲੰਘ ਗਏ ਆ। ਅਤੇ ਹੁਣ ਅਸੀਂ ਤੁਹਾਡੇ ਤੱਕ ਪਹੁੰਚੇ ਹਾਂ, ਸਾਨੂੰ ਮਦਦ ਮੰਗ ਕੇ ਦਿਓ ਸਰਕਾਰ ਕੋਲੋਂ। ਮਾਤਾ ਜੀ, ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ? ਕੋਈ ਨਹੀਂ ਜੀ, ਅਸੀਂ ਦੋਨੇ ਜੀ ਹਾਂ। ਕੁੜੀ ਸਾਡੀ ਬੇਟੀ ਵਿਆਹੀ ਹੋਈ ਹੈ। ਇਕਲੌਤਾ ਸੀ ਪੁੱਤਰ? ਇਕਲੌਤਾ ਹੀ ਹੈ। ਤੇ ਜਿਹੜਾ ਵਿਦੇਸ਼ ਦੇ ਵਿੱਚ ਫਿਰ ਭੇਜਣ ਦਾ ਕਾਰਨ ਕੀ ਸੀਗਾ ਤੁਹਾਡਾ? ਕੁਛ ਨਹੀਂ ਜੀ, ਪਹਿਲਾਂ ਏਅਰਟੈਲ ਵਾਲਿਆਂ ਦੇ ਜੋਬ ਕਰਦਾ ਸੀ। ਸਭ ਤੋਂ ਪਹਿਲਾਂ ਉਹਨੇ ਫੌਜ ਦੀ ਭਰਤੀ ਦੇਖੀ, ਉਹ ਵੀ ਨਹੀਂ ਮਿਲੀ। ਪੁਲਿਸ ਦੇ ਫਾਰਮ ਭਰਦਾ ਰਿਹਾ, ਉਹ ਵੀ ਨਹੀਂ ਮਿਲੀ। ਬਹੁਤ ਥਾਂ ਉਹਨੇ ਟੱਕਰਾਂ ਮਾਰੀਆਂ। +2 ਕੀਤੀ ਇੰਗਲਿਸ਼ ਮੀਡੀਅਮ ਦੀ, ਬਹੁਤ ਤਰਲੇ ਲਏ, ਉਹਨੂੰ ਕਿਤੇ ਵੀ ਕੋਈ ਜੋਬ ਨਹੀਂ ਮਿਲੀ। ਹਾਰ ਕੇ ਪ੍ਰਾਈਵੇਟ ਜੋਬ 'ਤੇ ਲੱਗਿਆ ਸੀਗਾ, ਏਅਰਟੈਲ 'ਤੇ ਲੱਗਿਆ ਸੀਗਾ। ਫਿਰ ਏਅਰਟੈਲ ਤੋਂ ਮੋਬਾਇਲਾਂ ਦੀ ਦੁਕਾਨ ਕਰੀ, ਉਹਦੇ ਵਿੱਚ ਵੀ ਉਹਨੂੰ 2 ਵਾਰ ਚੋਰੀ ਵੀ ਹੋ ਗਈ, ਘਾਟਾ ਪੈ ਗਿਆ। ਫਿਰ ਉਹਨੇ ਦਿਲ ਛੱਡ ਲਿਆ ਆਪਣਾ। ਫਿਰ ਪਤਾ ਨਹੀਂ ਕੀ ਮਨ 'ਚ ਆਇਆ, ਆਪੇ ਹੀ ਗੱਲ ਕਰਕੇ ਆਪੇ ਹੀ ਬਾਹਰ ਚਲ ਗਿਆ। ਮੈਨੂੰ ਦੱਸਿਆ ਨਹੀਂ ਸੀ ਉਹਨੇ, ਪਹਿਲਾਂ ਬਾਅਦ ਵਿੱਚ ਦੱਸਿਆ ਵੀ ਮੰਮੀ ਮੈਂ ਬਾਹਰ ਚੱਲਿਆ ਵਾਂ। ਬਸ। ਬੱਚੇ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ? ਕਿ ਕਈ ਵਾਰ ਹੁੰਦਾ ਕਿ ਬੱਚੇ ਜ਼ਿਆਦਾ ਕਾਹਲੇ ਪੈ ਜਾਂਦੇ। ਜਿੰਨਾ ਝੂਠ ਬੋਲਾਂ ਓਨਾ ਹੀ ਜ਼ਿਆਦਾ ਨਿੱਘਾ ਤੇ ਸੱਚਾ ਤੇ ਸਮੁੱਚਾ ਚੰਗਾ ਬੱਚਾ ਮੇਰਾ, ਨੇਕ। ਕੋਈ ਨਸ਼ਾ, ਕੋਈ ਪੱਤਾ ਨਾ, ਬਿਲਕੁਲ ਵੀ ਨਹੀਂ। ਖੜਦਾ ਵੀ ਨਹੀਂ ਸੀ ਨਸ਼ੇ ਵਾਲਿਆਂ ਦੇ ਲਾਗੇ ਵੀ। ਉਹ ਇੰਨੀ ਨਫ਼ਰਤ ਕਰਦਾ ਸੀ ਨਸ਼ੇ ਤੋਂ। ਬਹੁਤ ਅੱਛਾ ਬੱਚਾ ਸੀ, ਜਿੱਥੇ ਕਹਿੰਦੀ ਸੀ ਉੱਥੇ ਖੜਦਾ ਸੀ। ਪਤਾ ਨਹੀਂ, ਮੈਂ ਇਸ ਕਰਕੇ ਉਹਨੂੰ ਰੋਕਿਆ ਨਹੀਂ ਕਿ ਚੱਲ ਬਹੁਤ ਹੀ ਸਿਆਣਾ, ਕੋਈ ਗੱਲ ਨਹੀਂ, ਸੋਚ ਕੇ ਹੀ ਕੰਮ ਕਰੂਗਾ ਜਿਹੜਾ ਵੀ ਕਰੂਗਾ। ਬਹੁਤ ਸਿਆਣਾ ਸੀਗਾ, ਬਹੁਤ ਜ਼ਿਆਦਾ। ਹੋਰ ਵੀ ਸਾਡੇ ਨਾਲ ਪਰਿਵਾਰ ਦੇ ਮੈਂਬਰ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਂ। ਬਾਈ, ਕੀ ਨਾਮ ਹੈ ਤੁਹਾਡਾ? ਮਲਕੀਤ ਸਿੰਘ ਵੀਰ। ਕੀ ਲੱਗਦੇ ਹੋ ਜਿਹੜਾ ਰਿਸ਼ਤੇਦਾਰ ਤੁਹਾਡਾ ਗੁੰਮ ਹੋਇਆ? ਮੇਰਾ ਬ੍ਰਦਰ ਲਓ ਹੈ ਜੀ। ਹਾਂਜੀ। ਤੇ ਤੁਸੀਂ ਉੱਥੋਂ ਦੇ ਜਿਹੜੇ ਤੁਰਕੀ ਦੇ ਵਿੱਚ ਜਿਹੜੀ ਅੰਬੈਸੀ ਆ, ਜਾਂ ਜਿਹੜੇ ਹੋਰ ਸਰਕਾਰ ਦੇ ਨੁਮਾਇੰਦੇ ਹੁੰਦੇ ਆ, ਚਾਹੇ ਉਹ ਗ੍ਰਹਿ ਮੰਤਰਾਲੇ ਦੀ ਗੱਲ ਹੋਵੇ, ਕਿਸੇ ਦੇ ਨਾਲ ਭਾਰਤ ਦੇ ਵਿੱਚ ਜਾਂ ਤੁਰਕੀ ਦੇ ਕਿਸੇ ਨੁਮਾਇੰਦੇ ਦੇ ਨਾਲ ਗੱਲਬਾਤ, ਕੋਈ ਮੇਲ ਵਗੈਰਾ ਪਾਈ ਤੁਸੀਂ? ਮੈਂ 3-4 ਵਾਰ ਮੇਲਾਂ ਵੀ ਕੀਤੀਆਂ, ਮੈਨੂੰ ਕੋਈ ਰਿਪਲਾਈ ਨਹੀਂ ਆਇਆ ਹੈਗਾ। ਅਤੇ ਫਿਰ ਮੈਂ ਬੈਠ ਗਿਆ। ਫਿਰ ਤੁਰਕੀ ਵੀ ਪਾਈ ਮੈਂ ਮੇਲ ਕਈ ਵਾਰੀ। ਮਾਲਟਾ ਕੰਟਰੀ ਇੱਕ, ਉੱਥੇ ਵੀ ਕਹਿੰਦੇ ਮਾਲਟਾ ਵੀ ਕਰਕੇ ਦਿਓ ਟਰਾਈ। ਮੈਂ ਉੱਥੇ ਵੀ ਕੀਤੀ, ਉੱਥੇ ਵੀ ਕੋਈ ਰਿਪਲਾਈ ਨਹੀਂ ਆਇਆ ਹੈਗਾ। 3-4 ਵਾਰ ਮੈਂ ਮੇਲਾਂ ਕੀਤੀਆਂ ਮਤਲਬ, ਅਤੇ ਕੋਈ ਰਿਪਲਾਈ ਨਹੀਂ ਆਇਆ ਉਹਨਾਂ ਦਾ, 0 ਰਿਸਪੌਂਸ ਰਿਹਾ। ਕਿਤੇ ਨਾ ਕਿਤੇ ਸੋਚਣ ਦਾ ਨਜ਼ਰੀਆ ਹੁੰਦਾ ਤੁਹਾਡੇ। ਜੇ ਨਜ਼ਰੀਏ ਤੋਂ ਦੇਖੀਏ ਤਾਂ ਕੀ ਲੱਗਦਾ ਕਿ ਨੌਜਵਾਨ ਕਿੱਥੇ ਗਏ ਜਾ ਸਕਦੇ ਨੇ? ਭਾਈ ਇੱਦਾਂ ਦੀ ਕੋਈ ਖਬਰ ਵੀ ਨਹੀਂ ਆਈ ਹੈਗੀ ਬਾਈ, ਕੋਈ ਜਿਵੇਂ ਕਿਧਰੇ ਸ਼ਿਪ ਜਾਂਦਾ ਹੋਵੇ, ਕੋਈ ਹਾਦਸਾ ਹੋ ਗਿਆ ਹੋਵੇ ਜਾਂ ਕੁਛ ਹੋ ਗਿਆ ਹੋਵੇ, ਹੈ ਨਾ। ਕੋਈ ਇੱਦਾਂ ਨਿਊਜ਼ ਆ ਜਾਂਦੀ ਹੈ ਸਾਰੇ ਪਾਸੇ ਚੈਨਲਾਂ 'ਤੇ, ਅੱਜ ਕੱਲ੍ਹ YouTube ਹੈ ਸਾਰੇ, ਹੈ ਨਾ, ਅਤੇ ਸਾਰੀ ਖਬਰ ਆ ਜਾਂਦੀ ਹੈ। ਉਹ ਇੱਦਾਂ ਦੀ ਕੋਈ ਖਬਰ ਵੀ ਨਹੀਂ ਆਈ ਉਹਦੇ 'ਤੇ। ਔਰ ਅਸੀਂ ਕਾਫੀ ਤੁਰਕੀ ਵੀ ਕਰਦੇ ਰਹੇ, ਮੇਲਬਾਜੀ ਵੀ ਕੀਤੀ, ਸਭ ਕੁਝ ਕੀਤਾ, ਕੋਈ ਜਵਾਬ ਨਹੀਂ ਆਇਆ ਹੈਗਾ। ਅਸੀਂ ਕਹਿੰਦੇ ਵੀ ਮੈਕਸੀਮਮ ਸਾਡਾ ਮੁੰਡਾ ਜਦੋਂ ਇੱਥੋਂ ਗਿਆ ਇੰਡੀਆ ਤੋਂ ਤੁਰਕੀ, ਅਤੇ ਮੈਕਸੀਮਮ ਤੁਰਕੀ ਹੋਣਾ ਚਾਹੀਦਾ, ਜਾਂ ਤਾਂ ਕਿਧਰੇ ਰੈਸਕਿਊ ਹੋਇਆ ਹੋਇਆ, ਕਿਸੇ ਨੇ ਫੜਿਆ ਹੋਇਆ, ਅਤੇ ਇਹੀ ਹੋ ਸਕਦਾ, ਹੋਰ ਤਾਂ ਕੁਛ ਹੈ ਨਹੀਂ। ਅਸੀਂ ਸਰਕਾਰ ਤੋਂ ਇਹੀ ਮੰਗ ਮੰਗਦੇ ਹਾਂ ਬਈ ਸਾਡੀ ਜੋ ਹੈ ਬ੍ਰਦਰ ਲਓ ਹੈ ਮੇਰਾ, ਅਤੇ ਜਲਦੀ ਜਲਦੀ ਕੋਈ ਪਤਾ ਹੋਵੇ ਉਹਨਾਂ ਦਾ। ਬਾਕੀ 5 ਸਾਥੀ ਉਹਨਾਂ ਦੇ ਹੋਰ ਹੈ, ਉਹ ਵੀ ਇੰਡੀਅਨ ਭਰਾ ਹੀ ਆਪਣੇ, ਪੰਜਾਬੀ ਆ, ਅਤੇ ਉਹਨਾਂ ਦਾ ਵੀ ਕੁਛ ਪਤਾ ਲੱਗ ਪਾਵੇ। ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਹੋਈ? ਉਹਨਾਂ ਦੇ ਪਰਿਵਾਰਾਂ ਨਾਲ ਭਾਜੀ ਮੇਰੀ ਗੱਲਬਾਤ ਹੁੰਦੀ ਰਹਿੰਦੀ, ਦੂਜੇ ਚੌਥੇ ਦਿਨ ਹੀ। ਤਾਂ ਮੈਨੂੰ ਹੀ ਮੈਕਸੀਮਮ ਪੁੱਛਦੇ ਆ ਵੀ ਉਹਨਾਂ ਦਾ ਕੀ ਹਾਲ ਹੈ ਯਾਰ, ਕੁਛ ਪਤਾ ਲੱਗਾ, ਕੁਛ ਪਤਾ ਲੱਗਾ, ਕੁਛ ਪਤਾ ਲੱਗਾ। ਕੁਛ ਨਵੇਂ ਸ਼ਹਿਰ ਤੋਂ ਇਹ ਪਰਿਵਾਰ, ਕੁਛ ਅੰਮ੍ਰਿਤਸਰ ਤੋਂ ਹੈ, ਕੋਈ ਇੱਕ ਕਰਨਾਲ ਤੋਂ ਹੈ ਮੁੰਡਾ, ਕੋਈ ਪਤਾ ਨਹੀਂ ਲੱਗ ਪਾਇਆ ਹੈਗਾ। ਮੈਂ ਉਹਨਾਂ ਨੂੰ ਕਹਿੰਦਾ ਕੁਛ ਨਹੀਂ ਪਤਾ ਭਰਾਵਾ, ਹਾਲੇ ਕੋਈ ਰਿਸਪੌਂਸ ਨਹੀਂ ਆਇਆ। ਉਹ ਕਹਿੰਦੇ ਭਾਈ ਤੁਸੀਂ ਮੇਲਾ ਮੂਲਾ ਕਰਦੇ ਰਹਿੰਦੇ ਹੋ, ਤੁਹਾਨੂੰ ਕੁਛ ਪਤਾ ਲੱਗਿਆ? ਮੈਂ ਕਿਹਾ ਨਹੀਂ ਭਾਈ, ਹਾਲੇ ਕੁਛ ਨਹੀਂ ਪਤਾ ਲੱਗਿਆ ਮੈਨੂੰ। ਉਹਨਾਂ ਦਾ ਜੇ ਆਪਾਂ ਏਜੰਟ ਦੀ ਗੱਲ ਕਰੀਏ, ਸੇਮ ਏਜੰਟ ਸੀ ਜਾਂ ਉਹਨਾਂ ਨੂੰ ਕਿਸੇ ਹੋਰ ਥਰੂ ਭੇਜਿਆ ਸੀ? ਇਹ ਉਹਨਾਂ ਦੇ ਇੱਕ ਤੇ ਆਪਣਾ ਇੱਕ ਏਜੰਟ ਸੀ ਜਿਹੜਾ, ਉਹਨੇ 2 ਮੁੰਡੇ ਭੇਜੇ ਸੀ, ਬਾਕੀ ਅਲੱਗ-ਅਲੱਗ ਏਜੰਟ ਸੀ ਉਹਨਾਂ ਦੇ। ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਕਰ ਰਹੇ ਹੈਗੇ। ਏਜੰਟ ਇੰਡੀਆ ਤੋਂ ਵੀ ਫਰਾਰ ਹੈ, ਕੁਛ ਨਹੀਂ ਪਤਾ ਹੈਗਾ ਕੀ ਅੱਗੇ ਬਣਿਆ ਉਹਨਾਂ ਦਾ। ਦੂਜੇ ਏਜੰਟ ਇੰਡੀਆ ਤੋਂ ਫਰਾਰ ਨੇ? ਇੰਡੀਆ ਤੋਂ ਫਰਾਰ ਹੈ, ਉਹਨਾਂ ਦਾ ਕੁਛ ਨਹੀਂ ਪਤਾ ਹੈਗਾ। ਉਹ ਕਹਿੰਦੇ ਸਾਡੇ ਹੱਥ ਕੁਛ ਵੀ ਨਹੀਂ ਆਇਆ ਹੈਗਾ, ਸਾਨੂੰ ਕੁਛ ਨਹੀਂ ਪਤਾ ਲੱਗ ਰਿਹਾ ਹੈਗਾ, ਤੁਸੀਂ ਦੱਸੋ। ਬਹੁਤ ਮਤਲਬ ਭਲੇ ਮਾਸ ਪਰਿਵਾਰ ਹੈ ਜਿਹੜੇ ਮੈਂ ਦੇਖਿਆ ਜਿੱਥੇ ਤੱਕ ਕਰੋ, ਉਹਨਾਂ ਨੂੰ ਕੁਛ ਨਹੀਂ ਹਿੱਲ ਕੁੱਕੜ ਦਾ ਵੀ ਪਤਾ ਹੈਗਾ। ਉਹ ਚਵਾਰੇ ਫਸ ਗਏ ਹੋਏ ਜਿਹੜੇ ਉਹ ਦੂਜੇ ਏਜੰਟ ਨੇ, ਉਹਨਾਂ ਦਾ ਫਰਾਰ ਹੋਣ ਦਾ ਫਿਰ ਕਾਰਨ ਕੀ ਹੈ? ਇਹ ਨਹੀਂ ਭਾਜੀ ਪਤਾ ਲੱਗਾ ਕੀ ਕਾਰਨ ਉਹਨਾਂ ਦਾ ਕੀ ਨਹੀਂ। ਉਹ ਕਹਿੰਦੇ ਸਾਨੂੰ ਕੋਈ ਰਸਤਾ ਨਹੀਂ ਫੜਾ ਰਹੇ ਹੈਗੇ। ਉਹਨਾਂ ਦੇ ਘਰੇ ਵੀ ਗਏ ਆ,
ਅੱਗੋਂ ਉਹਨਾਂ ਦੇ ਏਜੰਟ ਤੋਂ ਏਜੰਟ ਅੱਗੇ ਹੋ ਰਹੇ, ਮਤਲਬ ਇੱਕ ਦੀ ਥਾਂ ਦੂਜਾ ਏਜੰਟ ਹੈ, ਦੂਜੇ ਥਾਂ ਤੀਜਾ ਏਜੰਟ ਹੈ, ਐਵੇਂ ਏਜੰਟ ਦੀ ਏਜੰਟ ਜੁੜੇ ਹੋਏ ਸੀ ਉਹਨਾਂ ਨਾਲ ਕੁਝ ਨਹੀਂ ਪਤਾ ਲੱਗਿਆ ਹੈਗਾ। ਜੇ ਆਪਾਂ ਤੁਹਾਡੇ ਏਜੰਟ ਦੀ ਗੱਲ ਕਰੀਏ, ਤੁਹਾਨੂੰ ਉਹ ਜਵਾਬ ਦਿੰਦੇ, ਤੁਹਾਡੇ ਨਾਲ ਵਾਰਤਾਲਾਪ ਕਰਦੇ? ਹਾਂਜੀ ਹਾਂਜੀ, ਆਪਣੇ ਨਾਲ ਗੱਲ ਵੀ ਕਰਦੇ ਸਾਰੀ ਹੈ, ਨੰਬਰ ਵੀ ਹੈਗਾ, ਉਹ ਕਹਿੰਦਾ ਘਰੇ ਆਓ ਜਿਵੇਂ ਮਰਜ਼ੀ ਆਓ, ਕੋਈ ਦਿੱਕਤ ਨਹੀਂ ਹੈਗੀ, ਉਹ ਗੱਲ ਕਰ ਰਿਹਾ ਸਾਡੇ ਨਾਲ। ਹਾਂਜੀ ਮਾਤਾ ਜੀ, ਕੀ ਅਪੀਲ ਕਰਨਾ ਚਾਹੋਗੇ? ਅਪੀਲ ਮੇਰੀ ਸਰਕਾਰ ਨੂੰ ਇਹ ਹੀ ਹੈ ਕਿ ਮੈਨੂੰ ਮੇਰਾ ਬੱਚਾ ਲੱਭ ਕੇ ਦਿਓ ਕਿਸੇ ਵੀ ਤਰੀਕੇ ਨਾਲ। ਅੱਗੇ ਸੀਐਮ ਭਗਵੰਤ ਮਾਨ ਨੂੰ ਮਿਲੋਗੇ ਜਾ ਕੇ? ਹਾਂਜੀ ਮਿਲਾਂਗੇ, ਸਾਨੂੰ ਮੌਕਾ ਦੇਣ, ਅਸੀਂ ਮਿਲਾਂਗੇ। ਕਿਤੇ ਨਾ ਕਿਤੇ ਦੋਸਤੋ, ਪੰਜਾਬ ਦੇ ਨੌਜਵਾਨਾਂ ਦੀ ਤਰਾਸਦੀ ਹੈ ਕਿ ਕਿਉਂਕਿ ਜਿਹੜੇ ਧੀਆਂ ਪੁੱਤਰ ਹੁੰਦੇ ਨੇ, ਹਰ ਮਾਤਾ ਪਿਤਾ ਨੂੰ ਆਪਣੇ ਪ੍ਰਾਣਾਂ ਤੋਂ ਵਧੇਰੇ ਪਿਆਰੇ ਹੁੰਦੇ ਨੇ, ਪਰ ਜਿਹੜੇ ਨੌਜਵਾਨ ਕਿਤੇ ਨਾ ਕਿਤੇ ਮਾਪਿਆਂ ਤੋਂ ਦੂਰ ਜਾ ਕੇ ਸੱਤ ਸਮੁੰਦਰੋਂ ਪਾਰ ਮਨਸ਼ਾ ਤਾਂ ਹੋਰ ਲੈ ਕੇ ਜਾਂਦੇ ਨੇ ਕਿ ਕਮਾਈ ਕਰਕੇ ਆਪਣੇ ਪਰਿਵਾਰ ਦਾ ਗੁਜ਼ਰਾਨ ਸੁਖਾਲਾ ਕੀਤਾ ਜਾਵੇਗਾ, ਪਰ ਬੱਚਿਆਂ ਦਾ ਆਪਣੇ ਮਾਤਾ ਪਿਤਾ ਤੋਂ ਕਿਤੇ ਨਾ ਕਿਤੇ ਅਲਵਿਦਾ ਹੋ ਜਾਣਾ ਔਰ ਸਮੁੱਚੇ ਨਿਜ਼ਾਮ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਆ। ਅਸੀਂ ਵੀ TV 84 ਦੇ ਮਾਧਿਅਮ ਦੇ ਰਾਹੀਂ ਸੀਐਮ ਭਗਵੰਤ ਮਾਨ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਮਾਪਿਆਂ ਦੀ ਜ਼ਰੂਰ ਫਰਿਆਦ ਸੁਣੀ ਜਾਣੀ ਚਾਹੀਦੀ ਹੈ ਔਰ ਤੁਰਕੀ ਦੇ ਗ੍ਰਹਿ ਮੰਤਰਾਲੇ ਦੇ ਨਾਲ, ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੌਜਵਾਨਾਂ ਨੂੰ ਵਾਪਸ ਪੰਜਾਬ ਦੀ ਧਰਤੀ ਦੇ ਉੱਪਰ ਲਿਆ ਕੇ ਪੰਜਾਬ ਦੇ ਵਿੱਚ ਉਹਨਾਂ ਮਾਪਿਆਂ ਦੇ ਕੋਲ ਉਹਨਾਂ ਨੌਜਵਾਨਾਂ ਨੂੰ ਲਿਆਂਦਾ ਜਾਣਾ ਚਾਹੀਦਾ ਹੈ। ਤਮਾਮ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।